ਕੌਮ ਹਲੇ ਹੋਰ ਤਸ਼ੱਦਦ ਚੱਲ ਰਹੀ ਆ ਆਖਰ
ਦੱਸ ਰਿਹਾ ਸੀ ਕੀ ਹੋ ਰਹੀ ਆ ਉਧਰੋਂ ਹਮਲਾ ਚੱਲ ਰਿਹਾ ਸੀ ਉਦੋਂ ਮੈਂ ਲਾਈਵ ਆਪਣੇ ਮੋਬਾਈਲ ਤੇ ਕੀਤਾ ਸੀ ਅੱਜ ਵੀ ਵੀਡੀਓ ਨਿਕਲ ਸਕਦੀ ਆ। ਪਿਛਲੇ ਦਿਨੀ ਕਾਫੀ ਕਲਿੱਪਾਂ ਅਸੀਂ ਵੀ ਦੇਖੀਆਂ ਸੋਸ਼ਲ ਮੀਡੀਆ ਦੇ ਉੱਪਰ ਪਈਆਂ ਜਿਹੜੀਆਂ ਕਿ ਪਾਕਿਸਤਾਨ ਦੀਆਂ ਕੁਝ ਕੁ ਇੰਟਰਵਿਊਆਂ ਸੀਗੀਆਂ ਜਿਹਦੇ ਵਿੱਚ ਕਿਹਾ ਜਾਂਦਾ ਸੀ ਕਿ ਜੇ ਖਾਲਿਸਤਾਨ ਸਿੱਖ ਮੰਗਦੇ ਨੇ ਤਾਂ ਪਾਕਿਸਤਾਨ ਨੂੰ ਵੀ ਖਤਰਾ ਹੋ ਸਕਦਾ। ਬਿਲਕੁਲ ਇਹ ਗੱਲ ਮੈਂ ਗੱਲ ਕਰ ਰਿਹਾ ਸੀਗਾ ਵੀ ਪਾਕਿਸਤਾਨ ਜੇ ਕਹੀਏ ਵੀ ਸਾਡਾ ਹਮਾਇਤੀ ਹੈ ਸਿੱਖਾਂ ਦਾ ਵੀ ਖਾਲਿਸਤਾਨ ਬਣਾ ਦਿਓ, ਬਿਲਕੁਲ ਹਮਾਇਤੀ ਨਹੀਂ। ਸਾਡੇ ਨਾਲ ਧੋਖਾ ਕੀਤਾ ਉਹਨਾਂ ਜਦੋਂ ਪਹਿਲੋਂ ਵੀ ਸਾਡਾ ਸੰਘਰਸ਼ ਚੱਲਦਾ ਸੀ ਨਾ ਹਥਿਆਰਬੰਦ ਸੰਘਰਸ਼ ਉਦੋਂ ਸਾਡੇ ਬਹੁਤੇ ਸਿੰਘਾਂ ਨੂੰ ਫਸਾਇਆ ਇਹਨਾਂ ਨੇ। ਉਧਰੋਂ ਸਿੰਘ ਹਥਿਆਰ ਲੈ ਕੇ ਆਉਂਦੇ ਸੀ ਤੇ ਉਧਰੋਂ CID ਪਹਿਲੋਂ ਕਰ ਦਿੰਦੇ ਸੀ। ਰਾਜ ਏਜੰਸੀ ਤੇ IS ਏਜੰਸੀ ਸੇਮ ਚੀਜ਼ਾਂ ਨੇ, ਉਹ ਇਹਨਾਂ ਨੂੰ ਸਾਰੀ ਖਬਰ ਦਿੰਦੇ ਨੇ ਤੇ IS ਜਿਹੜੀ ਇਹ ਰਾਜ ਨੂੰ ਸਾਰੀ ਸੂਹ ਦਿੰਦੀ ਆ। ਇਹ ਦੋਵੇਂ ਰਲ ਕੇ ਬੰਬ ਧਮਾਕੇ ਕਰਦੇ ਨੇ, ਇੰਡੀਆ ਵਾਲੇ ਪਾਕਿਸਤਾਨ ਧਮਾਕੇ ਕਰਦੇ ਨੇ, ਪਾਕਿਸਤਾਨ ਵਾਲੇ ਇੰਡੀਆ ਧਮਾਕੇ ਕਰਦੇ ਨੇ। ਵਿੱਚ ਫਸਾਏ ਕੌਣ ਜਾਂਦੇ ਆ? ਮੁਸਲਮਾਨ ਜਾਂ ਸਿੱਖ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਇਸ ਵਕਤ ਅਸੀਂ ਬਹਿਮਲ ਕਲਾਂ ਮੋਰਚੇ ਦੇ ਵਿੱਚ ਬੈਠੇ ਹਾਂ। ਬਹਿਮਲ ਕਲਾਂ ਮੋਰਚੇ ਦੀ ਜੇਕਰ ਅਸੀਂ ਕਹਾਣੀ ਸੁਣਾਉਣ ਲੱਗੀਏ ਤਾਂ ਬੜੀ ਲੰਬੀ ਆ, ਕਿਉਂਕਿ ਬੜਾ ਟਾਈਮ ਹੋ ਗਿਆ ਹਲੇ ਤੱਕ ਇਨਸਾਫ ਨਹੀਂ ਮਿਲਿਆ। ਤਾਂ ਇੱਥੇ ਸਾਨੂੰ ਬਾਬਾ ਬਗੀਚਾ ਸਿੰਘ ਜੀ ਮਿਲੇ ਨੇ ਤਾਂ ਅਸੀਂ ਉਹਨਾਂ ਦੇ ਨਾਲ ਮੁਲਾਕਾਤ ਕਰਾਂਗੇ। ਪਹਿਲਾਂ ਸਵਾਗਤ ਕਰਦੇ ਹਾਂ ਜੀ, ਬਹੁਤ ਸਵਾਗਤ ਹੈ ਇੰਡੋਸ TV ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਅਸੀਂ ਤੁਹਾਡੇ ਤੋਂ ਸ਼ੁਰੂ ਕਰ ਲਈਏ। ਤੁਹਾਡੀ ਜ਼ਿੰਦਗੀ ਦੇ ਵਿੱਚ ਕਾਫੀ ਤੁਸੀਂ ਜਿਹੜਾ ਕਿ ਤਸ਼ੱਦਦ ਚੱਲਿਆ, ਕੌਮ ਹਲੇ ਹੋਰ ਤਸ਼ੱਦਦ ਚੱਲ ਰਹੀ ਆ, ਆਖਰ ਇਹ ਕਦੋਂ ਤੱਕ ਚੱਲਦਾ ਰਹੂਗਾ? ਵੇਖੋ ਜੀ, ਜਿੰਨਾ ਚਿਰ ਕੌਮ ਪਖੰਡਵਾਦ ਦੇ ਖਿਲਾਫ ਹੱਕ ਸੱਚ ਦੇ ਲਈ ਆਵਾਜ਼ ਉਠਾਉਂਦੀ ਰਹੇਗੀ ਤੇ ਉਹਨਾਂ ਚਿਰ ਸਾਨੂੰ ਚੱਲਣੇ ਪੈਣੇ ਆ ਜੀ। ਉਹਨਾਂ ਚਿਰ, ਕਿਉਂਕਿ ਜਦੋਂ ਅਸੀਂ ਕਿਸੇ ਨਾਲ ਸਮਝੌਤੇ ਕਰ ਲਈਏ ਉਦੋਂ ਉਸ ਤੋਂ ਬਾਅਦ ਤੁਹਾਡੀ ਕੋਈ ਪ੍ਰੋਬਲਮ ਨਹੀਂ, ਪਰ ਜਦੋਂ ਤੁਸੀਂ ਕਿਸੇ ਵੀ ਜ਼ੁਲਮ ਦੇ ਖਿਲਾਫ ਲੜੋਗੇ ਤੇ ਤੁਹਾਨੂੰ ਇਹ ਤਸ਼ੱਦਦ ਚੱਲਣੇ ਪੈਣੇ ਆ। ਜ਼ੁਲਮ ਦੀ ਗੱਲ ਕਰੀ ਆ, 1984 ਵਾਪਰਦਾ। 1984 ਦੇ ਵਿੱਚ ਕੌਮੀ ਘਰ ਦੀ ਗੱਲ ਹੁੰਦੀ ਆ। 1995 ਤੱਕ ਜਿਹੜੇ ਮੁੰਡੇ ਨੇ ਉਹ ਘਰਾਂ ਚੋਂ ਚੁੱਕ ਕੇ ਮਾਰੇ ਜਾਂਦੇ ਨੇ। ਅਨੇਕਾਂ ਜਿਹੜਾ ਕਿ ਘਾਣ ਹੁੰਦਾ ਕੌਮ ਦਾ, ਤੇ ਪਰ ਹਲੇ ਤੱਕ ਕੋਈ ਨਾ ਤਾਂ ਘਰ ਮਿਲਿਆ ਤੇ ਨਾ ਕੌਮ ਦੇ ਪੱਲੇ ਕੁਛ ਇਨਸਾਫ ਹੀ ਪਿਆ ਗਾ। ਬਹਿਮਲ ਕਲਾਂ ਦੀ ਹੀ ਗੱਲ ਕਰ ਲੈਂਦੇ ਆ। 7 ਸਾਲ ਹੋ ਗਏ ਨੇ ਸੜਕਾਂ 'ਤੇ ਬੈਠਿਆਂ ਨੂੰ। ਬਿਲਕੁਲ ਜੀ, ਵੇਖੋ ਇਹ ਇੱਕ ਜਿਹੜਾ ਹੈਗਾ ਇਹ ਆਪਾਂ ਨੂੰ ਇੱਕ ਗੁਲਾਮੀ ਦਾ ਜਿਹੜਾ ਅਹਿਸਾਸ ਹੈ ਉਹ ਸਰਕਾਰਾਂ ਕਰਾਉਂਦੀਆਂ ਰਹਿੰਦੀਆਂ ਨੇ। ਜੇ ਅਸੀਂ ਆਜ਼ਾਦ ਹੁੰਦੇ ਤੇ ਸ਼ਾਇਦ ਸਾਨੂੰ ਇਹ ਕੁਝ ਨਾ ਚੱਲਣਾ ਪੈਂਦਾ। ਅਸੀਂ ਗੁਲਾਮ ਆ, ਇਹ ਸਾਡੇ ਦੇਸ਼ 'ਤੇ ਕਬਜ਼ਾ ਕੀਤਾ ਭਾਰਤ ਸਰਕਾਰ ਨੇ। ਸਾਡਾ ਪੰਜਾਬ ਦੇਸ਼ ਸੀਗਾ, ਇਹਦੇ ਟੋਟੇ ਕੀਤੇ ਗਏ ਸਾਡੇ ਦੇਸ਼ ਦੇ। ਅੱਧਾ ਪਾਕਿਸਤਾਨ ਨੂੰ ਦੇ ਦਿੱਤਾ, ਅੱਧਾ ਇਹਨਾਂ ਭਾਰਤ ਨੇ ਕਬਜ਼ਾ ਕਰ ਲਿਆ। ਕਬਜ਼ਾ ਕਰਨ ਤੋਂ ਬਾਅਦ ਸਾਡੇ ਜਿਹੜੀਆਂ ਚੀਜ਼ਾਂ ਸਨ, ਸਾਡਾ ਪਾਣੀ ਖੋਹ ਲਿਆ, ਸਾਡੇ ਹੋਰ ਵੀ ਜਿਹੜੀਆਂ ਤੋਂ ਚੀਜ਼ਾਂ ਨੇ ਖੋਹ ਕੇ ਤੇ ਇੱਥੋਂ ਤੋਂ ਥੱਲੇ ਧਰਤੀ ਦਾ ਪਾਣੀ ਵੀ ਖਤਮ ਕੀਤਾ ਗਿਆ ਬੜੇ ਸਕੀਮਾਂ ਦੇ ਨਾਲ। ਜਿਹੜੇ ਵੱਡੇ ਬੋਰ ਕਰਾਏ ਗਏ ਉਹ ਵੀ ਸਕੀਮਾਂ ਦੇ ਨਾਲ ਕਰਾਏ ਗਏ ਆ। ਤੇ ਬਹੁਤ ਸਟੇਟਾਂ ਦੇ ਵਿੱਚ ਜਿਹੜਾ ਇਹ ਚੀਜ਼ ਨੂੰ ਉੱਥੇ ਲਾਇਸੈਂਸ ਲੈਣਾ ਪੈਂਦਾ ਬੋਰ ਕਰਾਉਣ ਵਾਸਤੇ ਵੀ ਧਰਤੀ 'ਚੋਂ ਪਾਣੀ ਕੱਢੀਏ। ਪਾਕਿਸਤਾਨ ਦੇ ਵਿੱਚ ਹਜੇ ਵੀ ਹਲਟ ਚੱਲਦੇ ਨੇ ਜਿਹੜੇ ਖੂਹਾਂ 'ਚੋਂ ਪਾਣੀ ਕੱਢਣੇ ਆ, ਤਾਂ ਹੈ ਤਾਂ ਸਾਡੇ ਨਾਲ ਬਰਾਬਰ ਹੀ ਹੈ ਨਾ। ਪਰ ਅਸੀਂ ਧਰਤੀ 'ਚੋਂ ਪਾਣੀ ਮੁਕਾ ਚੁੱਕੇ ਹਾਂ। ਪਰ ਉਹ ਸਰਕਾਰ ਨੇ ਬੜੀ ਸਿਸਟਮ ਦੇ ਨਾਲ ਬਿਜਲੀ ਫ੍ਰੀ ਕੀਤੀ, ਉਹ ਵੀ ਇੱਕ ਸਿਸਟਮ ਬਣਾ ਕੀਤੀ ਵੀ ਪਾਣੀ ਮੋਟਰਾਂ ਚਲਾਓ, ਫੁੱਲ ਪਾਣੀ ਕੱਢੋ ਤੇ ਬੰਜਰ ਬਣਾਓ। ਪੰਜਾਬ ਨੂੰ ਖਤਮ ਕਰਨਾ ਚਾਹੁੰਦਾ ਸੈਂਟਰ, ਕਿਉਂਕਿ ਪੰਜਾਬ ਦੇ ਲੋਕ ਜਿਹੜੇ ਨੇ ਇਹ ਹਮੇਸ਼ਾ ਜਿਹੜਾ ਜ਼ੁਲਮੀ ਹੈ, ਭਾਵੇਂ ਉਹ ਸਰਕਾਰ ਹੈ, ਉਹਦੀ ਨਾਲ ਟੱਕਰ ਲਈ ਆ। ਤੇ ਇਹਨਾਂ ਨੇ ਨਸ਼ਿਆਂ ਦੇ ਨਾਲ ਪਹਿਲਾਂ ਸਾਨੂੰ ਗੋਲੀਆਂ ਨਾਲ ਮਾਰਿਆ, ਫਿਰ ਨਸ਼ਿਆਂ ਨਾਲ ਮਾਰਿਆ, ਤੇ ਹੁਣ ਸਾਡੇ ਪੰਜਾਬ ਨੂੰ ਬੰਜਰ ਬਣਾਉਣ ਦੇ ਵਿੱਚ ਪੂਰੀ ਜ਼ੋਰ ਲਾ ਰਹੇ ਨੇ। ਉੱਧਰੋਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੋੜਨ ਵਾਸਤੇ ਇੱਕ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲੀਆਂ 'ਚ ਖਿਲਾਰਿਆ ਜਾ ਰਿਹਾ, ਉੱਧਰੋਂ ਡੇਰਾਵਾਦ ਬਰਾਬਰ ਖੜਾ ਕੀਤਾ ਜਾ ਰਿਹਾ। ਬੜਾ ਇਹ ਹਮਲੇ ਹੋ ਰਹੇ ਨੇ ਚਾਰ ਚੁਫੇਰਿਓਂ। ਇਹ ਹਮਲੇ ਅੱਜ ਸ਼ੁਰੂ ਨਹੀਂ ਹੋਏ, ਇਹ ਜਦੋਂ ਸਿੱਖ ਧਰਮ ਹੋਂਦ ਵਿੱਚ ਆਇਆ ਉਦੋਂ ਹੀ ਸ਼ੁਰੂ ਹੋ ਗਏ ਸੀ, ਜਦੋਂ ਗੁਰੂ ਨਾਨਕ ਦੇਵ ਜੀ ਨੂੰ ਜੇਲ੍ਹ 'ਚ ਬੰਦ ਕੀਤਾ ਗਿਆ ਸੀਗਾ। ਉਸ ਤੋਂ ਬਾਅਦ ਇਹ ਸਿੱਖ ਧਰਮ ਦੇ ਨਾਲ ਹੁੰਦਾ ਹੀ ਆਇਆ। ਤੁਸੀਂ ਪਾਣੀਆਂ ਦੀ ਗੱਲ ਕਰੀ ਆ, 1982 ਦੇ ਵਿੱਚ ਇੱਕ ਮੋਰਚਾ ਲੱਗਦਾ ਧਰਮ ਯੁੱਧ ਮੋਰਚਾ, ਉਹ ਪਾਣੀਆਂ ਦਾ ਮੋਰਚਾ ਵੀ ਬਣ ਜਾਂਦਾ ਕਿਤੇ ਨਾ ਕਿਤੇ ਜਾ ਕੇ। ਪਰ ਪਾਣੀਆਂ ਦੇ ਮੋਰਚੇ ਨੂੰ ਲੈ ਕੇ ਕਾਫੀ ਪੰਜਾਬ ਦਾ ਖੂਨ ਬੇਹਾ। ਹਲੇ ਤੱਕ ਉਹਨਾਂ ਦੇ ਵਿੱਚੋਂ ਲੀਡਰ ਨਿਕਲੇ ਪ੍ਰਕਾਸ਼ ਸਿੰਘ ਬਾਦਲ ਵਰਗੇ ਜਾਂ ਟੌਡੇ ਹੋਰਿਆਂ ਨੇ ਕੋਈ ਗੱਲ ਨਹੀਂ ਕਰੀ ਉਸ ਤੋਂ ਬਾਅਦ। ਦੇਖੋ, ਜਦੋਂ ਜਿਹੜੀ ਤੁਸੀਂ ਧਰਮ ਯੁੱਧ ਮੋਰਚੇ ਦੀ ਗੱਲ ਕੀਤੀ ਆ, ਬਿਲਕੁਲ ਉਦੋਂ ਹੀ ਇੱਕ ਪੂਰੀ ਮੋਰਚਾ ਲੱਗਾ ਸੀਗਾ। ਤੇ ਅੰਮ੍ਰਿਤਸਰ ਸਾਹਿਬ ਧਰਮ ਯੁੱਧ ਮੋਰਚਾ ਸ਼ੁਰੂ ਹੋ ਗਿਆ ਸੀ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਨਾਲ ਲਾਇਆ ਸੀਗਾ। ਤੇ ਅਕਾਲੀਆਂ ਨੇ ਆ ਕੇ ਉਹਨਾਂ ਨਾਲ ਸੰਤਾਂ ਨਾਲ ਕਿਹਾ ਵੀ, ਕਿਉਂਕਿ ਜਦੋਂ ਅਕਾਲੀਆਂ ਦਾ ਮੋਰਚਾ ਫੇਲ ਹੋ ਗਿਆ ਕਪੂਰੀ ਮੋਰਚਾ, ਉਹਨਾਂ ਨੇ ਜਾ ਕੇ ਕਿਹਾ ਵੀ ਆਪਾਂ ਮੋਰਚੇ ਇਕੱਠੇ ਕਰ ਲਈਏ, ਜਿਵੇਂ ਅੱਜ 2 ਮੋਰਚੇ ਚੱਲਦੇ ਪਏ ਆ। ਪਰ ਸੰਤਾਂ ਨੇ ਕਿਹਾ ਜੇ ਮੋਰਚਾ ਨਾਰ ਲਾਣਾ ਤਾਂ ਜਿਹੜੀਆਂ ਮੰਗਾਂ ਰੱਖੀਆਂ ਜਾਣੀਆਂ ਉਹ ਲੈ ਕੇ ਹਟਣਾ, ਕਦੇ ਅਸੀਂ ਵਿੱਚ ਨਹੀਂ ਛੱਡਣੀਆਂ। ਅਕਾਲੀਆਂ ਨੇ ਕਿਹਾ ਵੀ ਠੀਕ ਹੈ, ਬਿਲਕੁਲ ਵੀ ਆਪਾਂ ਇਹਨੂੰ ਸਿਰੇ ਤੇ ਚੜਾਵਾਂਗੇ। ਪਰ ਬਾਅਦ ਵਿੱਚ ਅਕਾਲੀਆਂ ਨੇ ਧੋਖਾ ਕੀਤਾ ਸੰਤਾਂ ਨਾਲ, ਆਪ ਬਾਹਾਂ ਖੜੀਆਂ ਕਰੇ ਬਾਹਰ ਨਿਕਲ ਕੇ ਸੰਤਾਂ ਨੂੰ ਸ਼ਹੀਦ ਕਰਾਤਾ। ਇਹ ਜਿਹੜੇ ਮੋਰਚੇ ਨੇ ਇਹ ਪਹਿਲਾਂ ਵੀ ਚੱਲਦੇ ਆਏ ਆ ਤੇ ਉੱਥੇ ਸਿੰਘਾਂ ਦਾ ਖੂਨ ਡੁੱਲਿਆ ਵੀ। ਉਸ ਤੋਂ ਬਾਅਦ ਬੜੀ ਲੰਮੀ ਲੜਾਈ ਲੜੀ ਆ ਸਾਡੇ ਯੋਧਿਆਂ ਨੇ, ਜਿਹਦੇ ਵਿੱਚ 10 ਨੂੰ ਵੀ ਹਿੱਸਾ ਪਾਉਣ ਦਾ ਮੌਕਾ ਮਿਲਿਆ। ਤੇ ਧਰਮ ਯੁੱਧ ਜਿਹੜਾ ਮੋਰਚਾ ਚੱਲਿਆ, ਹਥਿਆਰਬੰਦ ਸੰਘਰਸ਼ ਚੱਲਿਆ। ਤੇ ਅੱਜ ਜਿਹੜਾ ਸੰਘਰਸ਼ ਆ ਉਹ ਅੱਜ ਸਾਡਾ ਮੋਰਚਾ ਰਾਹੀਂ ਚੱਲ ਰਿਹਾ ਪਿਆ, ਜਿਹੜੇ ਅਸੀਂ ਮੋਰਚੇ ਲਾ ਕੇ ਆਪਣੇ ਹੱਕ ਮੰਗਣ ਦੀ ਗੱਲ ਕਰਨੇ ਆ। ਪਰ ਇਹ ਤਾਂ ਕਰ ਰਹੇ ਆ ਵੀ ਸਾਡੇ
ਜਨਰੇਸ਼ਨ ਨੂੰ ਪਤਾ ਲੱਗਦਾ ਰਿਹਾ ਸਾਡੇ ਨਾਲ ਧੱਕਾ ਕੀ ਹੋਇਆ, ਪਰ ਜਦੋਂ ਮੌਕਾ ਆਇਆ ਉਦੋਂ ਹੀ ਕੌਮ ਨੇ ਆਪਣੇ ਬਲਬੂਤੇ ਦੇ ਨਾਲ ਆਪਣੇ ਹੱਕ ਲੈਣ ਦੀ ਜਿਹੜੀ ਇਹ ਪੂਰੀ ਕੋਸ਼ਿਸ਼ ਕੀਤੀ। ਹੱਕ ਲਏ ਵੀ ਨੇ। ਅਸੀਂ ਆਪਣੇ ਕੌਮ ਦੇ ਦੁਸ਼ਮਣ ਜਿਹੜੇ ਆ ਉਹ ਮਾਰੇ ਵੀ ਨੇ, ਭਾਵੇਂ ਦੇਸ਼ ਦੀ ਪ੍ਰਧਾਨ ਮੰਤਰੀ ਹੋਵੇ, ਭਾਵੇਂ ਸਟੇਟ ਦਾ ਮੁੱਖ ਮੰਤਰੀ ਹੋਵੇ, ਭਾਵੇਂ ਫੌਜ ਦਾ ਜਨਰਲ ਹੋਵੇ। ਇਸ ਕਰਕੇ ਜਦੋਂ ਵੀ ਕੋਈ ਸਿੱਖ ਕੌਮ ਦਾ ਦਾ ਲੱਗਾ ਉਦੋਂ ਉਹਨਾਂ ਨੇ ਆਪਣੇ ਬਦਲੇ ਲਏ ਨੇ ਤੇ ਆਪਣਾ ਇਨਸਾਫ ਲੈਣ ਦੀ ਕੋਸ਼ਿਸ਼ ਕੀਤੀ ਹੈ। ਬਗੀਚਾ ਸਿੰਘ ਜੀ, ਸਵਾਲ ਇਹ ਵੀ ਖੜੇ ਹੁੰਦੇ ਨੇ ਕਿ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਾਰਤਾ, ਪਰ ਫਿਰ ਖੱਟਿਆ ਕੀ? ਕਹਿੰਦੇ ਕਿ ਅਨੇਕਾਂ ਜਿਹੜੇ ਸਿੱਖ ਸੀ ਜਾਂ ਜਿਹੜੇ ਪੰਜਾਬੀ ਸੀ ਉਹਨਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜ ਦਿੱਤਾ ਗਿਆ। ਜੇ ਅਸੀਂ ਇਹ ਗੱਲਾਂ ਸੋਚਾਂਗੇ ਤੇ ਫਿਰ ਤੇ ਪਾਕਿਸਤਾਨ ਜਿਹੜੇ ਬਾਰਡਰ ਉੱਤੇ ਫੌਜ ਲਾਈ ਉਹ ਵੀ ਘਰ ਲੈ ਕੇ ਆ ਜਾਣ ਜੀ। ਜੰਗ ਲੱਗਦੀ ਉਹਦੇ ਵਿੱਚ ਬਹੁਤ ਅਨੇਕਾਂ ਫੌਜੀ ਮਾਰੇ ਜਾਂਦੇ ਆ, ਤੇ ਜਦੋਂ ਵੀ ਜੰਗ ਲੱਗਦੀ ਆ ਤੇ ਜਦੋਂ ਬੰਬ ਸੁੱਟੇ ਜਾਂਦੇ ਆ ਉਦੋਂ ਨਿਰਦੋਸ਼ ਲੋਕ ਮਾਰੇ ਜਾਂਦੇ ਆ। ਅੱਜ ਜੰਗ ਲੱਗਾ ਰੂਸ ਦਾ ਤੇ ਉਦੋਂ ਦਾ ਯੂਕਰੇਨ ਦਾ, ਉੱਥੇ ਵੇਖੋ ਉਹਨੇ ਬੰਬ ਸੁੱਟੇ ਆ ਤੇ ਬੜੇ ਨਿਰਦੋਸ਼ ਲੋਕ ਮਾਰੇ ਗਏ ਆ। ਜਦੋਂ ਜੰਗ ਲੱਗਦਾ ਉਦੋਂ ਮਾਰੇ ਜਾਂਦੇ ਆ। ਪਰ ਇਹ ਨਹੀਂ ਵੀ ਅਸੀਂ ਆਪਣੇ ਬੰਦਿਆਂ ਨੂੰ ਬਚਾਉਣ ਦੇ ਮਾਰੇ ਦੁਸ਼ਮਣ ਦੇ ਅੱਗੇ ਹੱਥ ਜੋੜ ਲਈਏ ਤੇ ਦੁਸ਼ਮਣ ਨੂੰ ਕਹੀਏ ਤੂੰ ਐਸ਼ ਕਰ। ਜੇ ਇੰਦਰਾ ਗਾਂਧੀ ਨੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਸਾਡਾ ਫਰਜ਼ ਬਣਦਾ ਸੀ ਉਹਦਾ ਸਿਰ ਵੱਢਣਾ, ਉਹਨੂੰ ਮਾਰਨਾ ਇੰਦਰਾ ਗਾਂਧੀ ਨੂੰ। ਭਾਵੇਂ ਉਹ ਮੱਸਾ ਰੰਗੜ ਸੀਗਾ ਉਦੋਂ ਵੀ ਬੜੇ ਜ਼ੁਲਮ ਝੱਲਣੇ ਪਏ ਸੀਗੇ। ਮੱਸੇ ਰੰਗੜ ਨੂੰ ਮਾਰਨ ਵਾਲੇ ਜਿਨ੍ਹਾਂ ਨੇ ਮਾਰਿਆ ਸੀ, ਮੱਸੇ ਰੰਗੜ ਦਾ ਸਿਰ ਵੱਢਿਆ ਸੀ, ਉਹਦੇ ਪਰਿਵਾਰ ਨਾਲ ਕੀ ਹਾਲਾਤ ਬਣੇ ਉਹ ਦੱਸਿਆ ਨਹੀਂ ਕਦੀ ਗਿਆ। ਉਹਦੇ ਪਰਿਵਾਰ ਵੀ ਸਾਰਾ ਮਾਰਿਆ ਗਿਆ ਸੀਗਾ। ਉਹ ਜਿਹਨੂੰ ਅੱਜ ਇੱਕ ਬੜੀ ਕਹਾਣੀ ਵੀ ਕਹਾਵਤ ਵੀ ਹੈ, ਐਰਾ ਗੈਰਾ ਨੱਥੂ ਖੈਰਾ ਨਹੀਂ ਗੱਲ ਕਹਿੰਦੇ ਹੁੰਦੇ। ਉਹ ਗੱਲ ਤੇ ਮਸਲਾ ਹੋਰ ਆ ਵੀ ਕੋਈ ਨੱਥੂ ਖੈਰਾ ਹਰੇਕ ਨਹੀਂ ਬਣ ਸਕਦਾ। ਉਹ ਜਿਹੜਾ ਮੁਹਾਵਰਾ ਉਹ ਭਾਈ ਜਿਨ੍ਹਾਂ ਨੇ ਇਹਨੂੰ ਮਾਰਿਆ ਸੀਗਾ, ਮੱਸੇ ਰੰਗੜਾ ਸਿਰ ਵੱਢਿਆ ਸੀ, ਉਹਨਾਂ ਨਾਲ ਜੁੜਿਆ ਹੋਇਆ ਮੁਹਾਵਰਾ ਹੈ। ਇਸ ਕਰਕੇ ਜਦੋਂ ਵੀ ਸਿੱਖਾਂ ਨੇ ਬਦਲਾ ਲਿਆ, ਸਿੱਖਾਂ ਨੂੰ ਚੱਲਣਾ ਤੇ ਪਿਆ, ਉਹਦਾ ਖਮਿਆਜਾ ਭੁਗਤਣਾ ਤੇ ਪਿਆ। ਪਰ ਇਹ ਥੋੜਾ ਸੀ ਆਪਣੇ ਦੁਸ਼ਮਣ ਦੇ ਅੱਗੇ ਹੱਥ ਜੋੜ ਲਈਏ ਵੀ ਸਾਡੇ ਕਿਤੇ ਹੋਰਾਂ ਨੁਕਸਾਨ ਨਾ ਹੋਵੇ। ਕਿਉਂਕਿ ਸਿੱਖ ਹੀ ਸਵਾਲ ਖੜੇ ਕਰਦੇ ਨੇ, ਜਿਹੜੇ ਸਿਰਾਂ ਦੇ ਉੱਪਰ ਪੱਗਾਂ ਬੰਨੀਆਂ ਨੇ, ਮੂੰਹ ਤੇ ਦਾੜੇ ਪ੍ਰਕਾਸ਼ ਨੇ, ਉਹੀ ਸਵਾਲ ਖੜੇ ਕਰਦੇ ਨੇ ਜੀ ਇਹ ਕਿ ਪੰਜਾਬ ਨੂੰ ਪੰਜਾਬ ਹੀ ਰਹਿਣ ਦਿਓ, ਪੰਜਾਬ ਦੇ ਵਿੱਚ ਤੁਸੀਂ ਕੋਈ ਅਜਿਹੀ ਚੀਜ਼ ਨਾ ਲਿਆਓ। ਇਹ ਤੁਸੀਂ ਗਿਣਤੀ ਕਰੋਗੇ ਨਾ, ਜਦੋਂ ਭਾਰਤ ਆਜ਼ਾਦ ਹੋਇਆ ਇਹ ਉਦੋਂ ਵੀ ਭਗਤ ਸਿੰਘ ਵਰਗਿਆਂ ਨੂੰ ਬੜੇ ਗਾਲਾਂ ਕੱਢਦੇ ਸੀ, ਇਹ ਕਿੱਧਰ ਇਕੱਲਾ ਲੱਗਾ ਫਿਰਦਾ, ਭਗਤ ਸਿੰਘ ਨੂੰ ਫਾਂਸੀ ਲੱਗੀ ਜਾਂ ਹੋਰ। ਉਦੋਂ ਵੀ ਥੋੜ੍ਹੇ ਜਿਹੇ ਹੁੰਦੇ ਨੇ, ਹਮੇਸ਼ਾ ਜੰਗ ਲੜਨ ਲੱਗਿਆਂ ਥੋੜ੍ਹੇ ਹੁੰਦੇ ਨੇ। ਜਦੋਂ ਉਹਦਾ ਸਵਾਦ ਲੈਣਾ ਹੁੰਦਾ ਉਦੋਂ ਸਾਰੇ ਅੱਗੇ ਆ ਜਾਂਦੇ ਨੇ। ਅੱਜ ਆਜ਼ਾਦੀ ਲੈਣ ਵਾਸਤੇ ਥੋੜ੍ਹੇ ਜਿਹੇ ਆ, ਪਰ ਜਦੋਂ ਆਜ਼ਾਦੀ ਮਿਲ ਗਈ ਉਦੋਂ ਸਾਰਿਆਂ ਨੇ ਕਹਿਣਾ ਚੰਗਾ। ਇਸ ਕਰਕੇ ਹਮੇਸ਼ਾ ਕੋਈ ਇਹ ਨਵੀਂ ਗੱਲ ਨਹੀਂ, ਇਹ ਸ਼ੁਰੂ ਤੋਂ ਹੁੰਦੀ ਆਈ ਆ। ਜਦੋਂ ਭਾਰਤ ਗੁਲਾਮ ਸੀ ਉਦੋਂ ਆ ਵੱਡੇ ਜਿੰਨੇ ਅੱਜ ਰਾਜੇ ਬਣੇ ਫਿਰਦੇ ਆ, ਭਾਵੇਂ ਆ ਮਜੀਠੀਆ ਪਰਿਵਾਰ ਆ, ਇਹ ਸਾਰੇ ਇਹਨਾਂ ਦੇ ਅੰਗਰੇਜ਼ਾਂ ਦੇ ਦੱਲੇ ਸੀਗੇ। ਉਦੋਂ ਇਹ ਅੰਗਰੇਜ਼ਾਂ ਦੇ ਦੱਲੇ ਸੀ, ਕੈਪਟਨ ਮਹਾਰਾਜਾ ਅੰਗਰੇਜ਼ਾਂ ਦਾ ਦੱਲਾ ਸੀਗਾ, ਤੇ ਬਾਅਦ 'ਚ ਇਹੀ ਦੇਸ਼ ਆਜ਼ਾਦ ਹੋ ਗਿਆ ਤੇ ਮੁੱਖ ਮੰਤਰੀ ਬਣਿਆ। ਇਹ ਤੇ ਹਮੇਸ਼ਾ ਇਸ ਤਰ੍ਹਾਂ ਹੁੰਦਾ ਰਿਹਾ। ਇਹ ਜ਼ਰੂਰੀ ਨਹੀਂ ਵੀ ਸਾਰੇ ਤੁਹਾਡੇ ਸਪੋਰਟਰ ਹੋਣ। ਕੀ ਲੱਗਦਾ ਵੀ ਜਿਹੜੇ ਮੋਰਚੇ ਨੇ, ਮੋਰਚਿਆਂ ਦੇ ਵਿੱਚੋਂ ਹੱਲ ਨਿਕਲੂਗਾ? ਜੈਤੋ ਦਾ ਮੋਰਚਾ ਲੱਗਿਆ ਉਦੋਂ ਵੀ ਕਾਫੀ ਨੁਕਸਾਨ ਚੱਲਣਾ ਪਿਆ, ਇੱਥੋਂ ਥੋੜ੍ਹੀ ਦੂਰੀ ਤੇ ਹੈ ਜੈਤੋ। ਬਿਲਕੁਲ, ਹੁਣ ਜੇ ਆਪਾਂ ਉਹ ਕਹੀਏ ਵੀ ਉਦੋਂ ਮੋਰਚਾ 'ਚ ਕਿਉਂ ਲੱਗਾ, ਨੁਕਸਾਨ ਤਾਂ ਉਦੋਂ ਹੀ ਚੱਲਿਆ, ਪਰ ਅਸੀਂ ਉਦੋਂ ਜੈਤੋ ਦੇ ਮੋਰਚੇ ਦੇ ਵਿੱਚੋਂ ਸ਼੍ਰੋਮਣੀ ਕਮੇਟੀ ਤੇ ਨਿਕਲ ਕੇ ਆਈ ਨਾ, ਉਦੋਂ ਅਸੀਂ ਕਬਜ਼ੇ ਤੇ ਲੈ ਲਏ ਨਾ ਗੁਰੂ ਘਰਾਂ ਦੇ। ਇਹ ਚੀਜ਼ਾਂ ਤਾਂ ਨਿਕਲੀਆਂ ਨਾ, ਤੇ ਇਹ ਮੋਰਚੇ ਜਿਹੜੇ ਨੇ ਇਹ ਵੀ ਕਿਸੇ ਨੇ ਸਰਕਾਰਾਂ ਨੂੰ, ਪਹਿਲਾਂ ਵੀ ਸਰਕਾਰਾਂ ਚੱਲਦੀਆਂ ਕੀਤੀਆਂ ਨੇ, ਪਿੰਡਾਂ ਦੇ ਵਿੱਚ ਵੜਨਾ ਬੰਦ ਕਰਤਾ ਸੀ ਸਰਕਾਰਾਂ ਦੇ ਜਿਹੜੇ MLA ਸੀਗੇ। ਤੇ ਹੁਣ ਵੀ ਜੇ ਸਰਕਾਰ ਨੇ ਸਾਨੂੰ ਇਨਸਾਫ ਨਾ ਦਿੱਤਾ ਤੇ ਹਾਲਾਤ ਇਹਨਾਂ ਦੇ ਵੀ ਇਹੋ ਜਿਹੇ ਹੋਣੇ ਨੇ। ਬਗੀਚਾ ਸਿੰਘ ਜੀ, ਅਸੀਂ ਤੁਹਾਡੀ ਜ਼ਿੰਦਗੀ ਦੀ ਗੱਲ ਕਰੀਏ, ਕਾਫੀ ਤੁਸੀਂ ਦੱਸ ਰਹੇ ਸੀ ਕਿ ਅਸੀਂ ਤਸ਼ੱਦਦ ਚੱਲਿਆ, ਅਸੀਂ ਕਾਫੀ ਜੇਲ੍ਹਾਂ ਦੇ ਵਿੱਚ ਰਹੇ ਹਾਂ। ਜਿਹੜਾ ਪਠਾਨਕੋਟ ਦੇ ਵਿੱਚ ਇੱਕ ਏਅਰਪੋਰਟ ਦੇ ਉੱਪਰ ਹਮਲਾ ਹੋ ਜਾਣਾ, ਉਹਦੇ ਵਿੱਚ ਵੀ ਤੁਹਾਡਾ ਨਾਮ ਆ ਜਾਣਾ ਸੀਗਾ। ਨਹੀਂ ਉਸ 'ਚ ਨਾਮ ਨਹੀਂ ਆਇਆ ਮੇਰਾ। ਨਾਮ ਮੇਰਾ ਤੇ ਜਦੋਂ ਦਿੱਲੀ ਦੰਗੇ ਹੋਏ ਜਿਹੜੇ ਆ ਮੁਸਲਮਾਨਾਂ ਦੇ ਖਿਲਾਫ ਤੇ ਹਿੰਦੂਆਂ ਦੇ, ਉਹ 'ਚ ਆਇਆ ਸੀਗਾ। ਜਿਹੜਾ 에ਅਰਫੋਰਸ ਦੀ ਗੱਲ ਕਰ ਰਹੇ ਹੋ ਤੁਸੀਂ ਪਠਾਨਕੋਟ, ਉਹਦੇ ਵਿੱਚ ਤੇ ਸੀ ਵੀ ਜਦੋਂ ਹਮਲਾ ਹੋ ਰਿਹਾ ਸੀਗਾ ਉਹਦੀ ਮੈਂ ਉਸੇ ਟਾਈਮ ਸੱਚਾਈ ਦੱਸ ਰਿਹਾ ਸੀ ਕੀ ਹੋ ਰਹੀ ਆ। ਉਧਰੋਂ ਹਮਲਾ ਚੱਲ ਰਿਹਾ ਸੀ, ਉਦੋਂ ਮੈਂ ਲਾਈਵ ਆਪਣੇ ਮੋਬਾਈਲ ਤੇ ਕੀਤਾ ਸੀ, ਅੱਜ ਵੀ ਵੀਡੀਓ ਨਿਕਲ ਸਕਦੀ ਆ। ਉਹ ਜੋ ਮੈਂ ਮੌਕੇ ਦੱਸਿਆ ਸੀ ਤੇ ਥੋੜੇ ਚਿਰ ਬਾਅਦ ਮੀਡੀਆ ਨੇ ਉਹ ਮੇਰੀ ਗੱਲ ਤੇ ਮੋਹਰ ਲਾਈ ਸੀ। ਗੱਲ ਇਹ ਚੱਲਦੀ ਪਈ ਸੀ ਵੀ ਸਰਕਾਰਾਂ ਕਿਵੇਂ ਕਰਦੀਆਂ ਨੇ, ਵੀ ਬੰਦੇ ਫੜ ਕੇ ਲਿਆਂਦੇ ਜੰਮੂ ਕਸ਼ਮੀਰ ਚੋਂ ਲਿਆ ਕੇ ਉਹ ਪਠਾਨਕੋਟ 에ਅਰਬੇਸ ਦੇ ਵਿੱਚ ਮਾਰੇ ਗਏ, ਤੇ ਗੱਲ ਬਣਾਤੀ ਜੀ ਉੱਥੇ ਇਹ ਹਮਲਾ ਕਰਤਾ ਆ ਕੇ ਅੱਤਵਾਦੀਆਂ ਨੇ ਜੀ 에ਅਰਬੇਸ ਤੇ ਉਹ ਫੌਜ ਦੋਵਾਂ ਮਨੇ ਗੋਲੀਆਂ ਫੌਜ ਚਲਾ ਰਹੀ ਸੀਗੀ। ਪਰ ਉਹ ਜਿਹੜਾ ਇੱਕ ਪੁਲਿਸ ਇੰਸਪੈਕਟਰ ਉਹ ਸੀਗਾ SSP, ਉਹ ਵੀ ਵਿੱਚ ਇਨਵੋਲਵ ਹੋਇਆ ਸੀਗਾ। ਇਹ ਸਾਰੀ ਗੇਮ ਸੀ ਉਸ ਟਾਈਮ ਸਰਕਾਰ ਦੀ। ਤੇ ਇਸ ਤਰ੍ਹਾਂ ਹਮਲੇ ਜਦੋਂ ਹੋਇਆ ਤਾਜ ਤੇ ਹਮਲਾ ਹੋਇਆ ਤਾਜ ਹੋਟਲ ਤੇ, ਉਦੋਂ ਵੀ ਜਦੋਂ ਹਿੰਮਤ ਕਰਕਰੇ ਮਾਰਿਆ ਗਿਆ ਉਹ ਵੀ ਸਰਕਾਰ ਨੇ ਕਰਾਇਆ। ਇਸ ਤਰ੍ਹਾਂ ਵੀ ਜਿਹੜੇ ਬੰਬ ਧਮਾਕੇ ਹੁੰਦੇ ਆ ਇੰਡੀਆ ਦੇ ਵਿੱਚ, ਬਹੁਤੇ ਬੰਬ ਧਮਾਕਿਆਂ ਦੇ ਵਿੱਚ ਸਰਕਾਰ ਦਾ ਆਪਣਾ ਹੱਥ ਹੁੰਦਾ, IS ਦਾ, ਇਹਦਾ ਰਾਜ ਏਜੰਸੀ ਦਾ ਹੱਥ ਹੁੰਦਾ। ਉਹਦੇ ਵਿੱਚ ਪ੍ਰਗਿਆ ਸਾਧ ਵੀ ਫੜੀ ਗਈ ਸੀਗੀ, ਉਹਦੇ ਵੀ ਸਾਰਾ ਕੇਸ ਖੁੱਲਿਆ ਸੀਗਾ। ਇਹ ਗੱਲ ਚੱਲਦੀ ਸੀ ਉਦੋਂ। ਤੁਸੀਂ ਕਿਹਾ ਕਿ ਅਸੀਂ ਸਾਰਾ ਕੁਝ ਦੱਸ ਰਹੇ ਸੀ, ਫਿਰ ਇਹ ਵੀ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਬਗੀਚਾ ਸਿੰਘ ਨੂੰ ਕਿਵੇਂ ਪਹਿਲਾਂ ਹੀ ਪਤਾ ਲੱਗ ਜਾਂਦਾ ਇਹ ਗੱਲਾਂ ਦਾ ਕਿ ਆਹ ਕੁਛ ਹੋ ਰਿਹਾ ਹੈਗਾ, 에ਅਰਫੋਰਸ ਤੇ ਹਮਲਾ ਹੋਇਆ ਉੱਥੇ, ਉਹਦੇ ਬਾਰੇ ਤੁਸੀਂ ਦੱਸਿਆ, ਫਿਰ ਮੀਡੀਆ ਦੇ ਵਿੱਚ ਗੱਲਾਂ ਆਈਆਂ, ਫਿਰ ਤੁਸੀਂ ਤਾਜ ਹੋਟਲ ਦੇ ਉੱਪਰ ਹਮਲਾ ਆਇਆ ਉਹਦੇ ਬਾਰੇ ਵੀ ਤੁਸੀਂ ਪਹਿਲਾਂ ਹੀ ਦੱਸਤਾ। ਇਹ ਪਹਿਲਾਂ ਹੀ ਕਿਵੇਂ ਪਤਾ ਲੱਗ ਜਾਂਦਾ ਬਗੀਚਾ? ਇਹ ਵੇਖੋ, ਜਿਹੜਾ ਵੀ ਬੰਦਾ ਰਾਜਨੀਤੀ ਤੇ ਖਿਆਲ ਰੱਖਦਾ, ਅਸੀਂ ਇੱਕ ਆਪਣੇ ਰਾਜ ਦੀ ਕਾਮਨਾ ਰੱਖਦੇ ਹਾਂ
ਅਸੀਂ ਖਾਲਸਾ ਰਾਜ ਬਣਾਉਣਾ ਚਾਹੁੰਦੇ ਆ ਤੇ ਜਦੋਂ ਅਸੀਂ ਕੋਈ ਰਾਜ ਦੀ ਕਾਮਨਾ ਖਰੀਦਦੇ ਉਦੋਂ ਸਾਨੂੰ ਰਾਜਨੀਤੀ ਵੱਲ ਧਿਆਨ ਵੀ ਕਰਨਾ ਪੈਂਦਾ। ਦੂਜੇ ਸਾਡੇ ਦੇਸ਼ 'ਚ ਕੀ ਹੋ ਰਿਹਾ, ਹਰੇਕ ਚੀਜ਼ ਨੂੰ ਅਸੀਂ ਬੜੀ ਬਰੀਕੀ ਨਾਲ ਵੇਖਦੇ ਆ। ਜਿਹੜੇ ਵੀ ਕਿਤੇ ਕੁਝ ਵੀ ਹੁੰਦਾ ਉਹਨੂੰ ਅਸੀਂ ਉਹਦੀ ਡੂੰਘਾਈ ਤੱਕ ਜਾਂਦੇ ਆ। ਅਸੀਂ ਸਿਰਫ ਇਹ ਨਹੀਂ ਵੀ ਬਸ ਬੋਲਿਆ ਤੇ ਚੁੱਪ ਕਰ ਗਏ। ਅਸੀਂ ਕਦੀ ਆਪਣਾ ਰਾਜ ਕਾਇਮ ਕਰਨਾ ਹੈ, ਅਸੀਂ ਆਪਣੇ ਦੇਸ਼ ਨੂੰ ਚਲਾਉਣਾ ਹੈ। ਇਸ ਕਰਕੇ ਸਾਨੂੰ ਜੋ ਘਟਨਾਵਾਂ ਵਾਪਰੀਆਂ ਉਹਨੂੰ ਪੂਰੀ ਨਿਗਾਹ ਨਾਲ ਵੇਖਣਾ ਪਏਗਾ। ਇਸ ਕਰਕੇ ਜਿਹੜਾ ਵੀ ਰਾਜਨੀਤਿਕ ਸਮਝ ਰੱਖਦਾ ਉਹ ਚੀਜ਼ਾਂ ਦਾ ਸਮਝ ਲੈਂਦਾ ਵੀ ਇਹ ਕੀ ਕੁਝ ਹੋ ਰਿਹਾ। ਤੁਸੀਂ ਆਪਣੇ ਰਾਜ ਦੀ ਗੱਲ ਕਰੀ ਆ, ਤੁਸੀਂ ਕਿਹਾ ਕਿ ਅਸੀਂ ਖਾਲਸਾ ਰਾਜ ਚਾਹੁੰਦੇ ਆ, ਖਾਲਸਾ ਰਾਜ ਦੀ ਗੱਲ ਕਰੀ ਆ। ਖਾਲਸਾ ਰਾਜ ਦੇ ਉੱਪਰ ਇਹ ਵੀ ਸਵਾਲ ਖੜੇ ਹੁੰਦੇ ਨੇ ਕਿ ਖਾਲਸਾ ਰਾਜ ਨੂੰ ਚਲਾਊਗਾ ਕੌਣ ਜੇ ਖਾਲਿਸਤਾਨ ਬਣ ਗਿਆ? ਕੌਣ ਉਹਦਾ ਪ੍ਰਧਾਨ ਮੰਤਰੀ ਹੋਊਗਾ? ਕਿੱਥੋਂ ਤੱਕ ਦਾ ਖਾਲਿਸਤਾਨ ਹੋਊਗਾ? ਕਿੱਥੋਂ ਤੱਕ ਦਾ ਖਾਲਸਾ ਰਾਜ ਹੋਊਗਾ? ਕੀ ਪੁਰਾਣਾ ਮਹਾਰਾਜਾ ਰਣਜੀਤ ਸਿੰਘ ਵਾਲਾ ਹੋਊਗਾ ਜਾਂ ਫਿਰ ਨਵੇਂ ਸਿਰਿਓਂ ਉਹਨੂੰ ਸ਼ੁਰੂ ਕਰੋਗੇ? ਦੇਖੋ ਜਿਹੜਾ ਪੁਰਾਣਾ ਮਹਾਰਾਜਾ ਰਣਜੀਤ ਸਿੰਘ ਰਾਜ ਸੀਗਾ ਉਹ ਤਾਂ ਸਾਡਾ ਪਾਕਿਸਤਾਨ ਵਿੱਚ ਸਾਨੂੰ ਤੋਂ ਖੋਲਿਆ, ਪਾਕਿਸਤਾਨ ਨੂੰ ਦਿੱਤਾ। ਕਿਉਂਕਿ ਜਦੋਂ ਪਾਕਿਸਤਾਨ ਬਣਨਾ ਸੀਗਾ ਨੇਪਾਲ ਸਾਈਡ ਆਪਣੇ ਬੰਗਲਾ